ਇਹ ਵੇ ਚੱਕ ਨੰਬਰ 112 ਗਾਫ ਬੇ ਕਲਾਂ ਲਹਿੰਦੇ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਇਸ ਪਿੰਡ ਦੀ ਕੀ ਕਹਾਣੀ ਹੈ। ਇਹ ਪਿੰਡ ਲਹਿੰਦੇ ਪੰਜਾਬ ਪਾਕਿਸਤਾਨ ਦੇ ਵਿੱਚ ਕਿੱਥੇ ਵਸ ਰਿਹਾ ਹੈ, ਇਸ ਪਿੰਡ ਦੀ ਆਬਾਦੀ ਕਿੰਨੀ ਹੈ, ਇਸ ਪਿੰਡ ਦੀ ਕੀ ਖਾਸੀਅਤ ਹੈ, ਤੁਹਾਨੂੰ ਦਿਖਾਵਾਂਗੇ। ਤਾਰੀਖ ਦੇ ਪੰਨੇ ਫਰੋਲੇ ਜਾਣ ਤੇ ਕੀ ਸੀ ਇਸ ਪਿੰਡ ਦਾ ਇਤਿਹਾਸ। ਗੁਗੇਰਾ ਬ੍ਰਾਂਚ ਕੋ ਮਦਦ ਲਈ ਗਈ ਇਸ ਪਿੰਡ ਨੂੰ ਕਰਨ ਲਈ ਸੈਰਾਬ। ਇਸ ਪਿੰਡ ਦੇ ਵਿੱਚ ਵਸ ਰਹੀ ਏ ਕਿਹੜੀ ਬਰਾਦਰੀ। ਪਾਰਟੀਸ਼ਨ ਯਾਨੀ ਕਿ 47 ਤੋਂ ਪਹਿਲੇ ਇਸ ਪਿੰਡ ਦੇ ਵਿੱਚ ਕੌਣ ਸੀ ਆਬਾਦ। ਇਸ ਪਿੰਡ ਦਾ ਤਾਲੀਮੀ ਨਿਜ਼ਾਮ ਕਿਵੇਂ ਦਾ ਹੈ। YBG ਤੋਂ ਇਲਾਵਾ ਜ਼ਿੰਦਗੀ ਦਾ ਪੀਆ ਚਲਾਉਣ ਲਈ ਇਸ ਪਿੰਡ ਦੇ ਲੋਕ ਕੀ ਕਰਦੇ ਨੇ। ਇਸ ਪਿੰਡ ਦੇ ਵਿੱਚ ਖੇਡਾਂ ਦਾ ਕੀ ਮੁਕਾਮ ਹੈ। ਇਸ ਪਿੰਡ 'ਚ ਇੰਡਸਟਰੀ ਕਦੋਂ ਆਈ ਤੇ ਉਹਨੇ ਇਸ ਪਿੰਡ ਨੂੰ ਕਿੰਨਾ ਮੁਤਾਸਰ ਕੀਤਾ। ਇਸ ਪਿੰਡ ਦੇ ਵਿੱਚ ਕਿੰਨੀਆਂ ਯੂਨੀਅਨ ਕੌਂਸਲਾਂ, ਕਿੰਨੇ ਸਕੂਲਸ, ਕਿੰਨੀਆਂ ਮਸਜਿਦਾਂ ਨੇ। ਇਸ ਤੋਂ ਇਲਾਵਾ ਇਸ ਪਿੰਡ ਨੂੰ ਕਿਸ ਤਰੀਕੇ ਦੇ ਨਾਲ ਸੈਰਾਬ ਕੀਤਾ ਗਿਆ। ਚੱਕ ਨੰਬਰ 112 ਗਾਫ ਬੇ ਦਾ ਕਿੰਨਾ ਰਕਬਾ ਹੈ, ਕਿੰਨਾ ਰਕਬਾ YBG ਤੇ ਮੁਸ਼ਤਮਿਲ ਹੈ। ਇਸ ਪਿੰਡ ਦੇ ਵਿੱਚ ਕਿਹੜੀਆਂ ਫਸਲਾਂ ਤਿਆਰ ਕੀਤੀਆਂ ਜਾਂਦੀਆਂ ਨੇ। ਉਸ ਤੋਂ ਇਲਾਵਾ ਇਸ ਪਿੰਡ ਦੇ ਵਿੱਚ ਸਨ 47 ਤੋਂ ਲੈ ਕੇ ਹੁਣ ਤੱਕ ਕਿਸ ਘਰ ਦੀ ਨੰਬਰਦਾਰੀ ਹੈ। ਇਸ ਪਿੰਡ ਦੇ ਵਿੱਚ ਹੋਰ ਕਿਹੜੀਆਂ ਖਸੂਸੀਆਤ ਨੇ। ਇਹਦਾ ਪੂਰਾ ਨਾਮ ਪਹਿਲਾ ਜਿਹੜਾ ਕਾਗਜ਼ਾਂ 'ਚ ਤੁਹਾਨੂੰ ਦੱਸਿਆ ਰਾਮ ਕੇ ਚੱਠੇ, ਉਸ ਦੇ ਬਾਅਦ ਫਿਰ ਇਹਦਾ ਨੰਬਰ ਹੈ 112 ਚੱਕ ਕਲਾਂ। ਇਹਦੇ ਪਿੰਡ ਇਹਦੇ ਆਲੇ ਦੁਆਲੇ 9 ਚੱਕ ਹੈ, 10 ਚੱਕ ਆ, 11 ਆ, 12 ਆ, ਆਪਣਾ 8 ਆ, 7 ਆ। ਇਹ ਨਾਲ ਪਿੰਡ ਇਹਦੇ ਆ। ਵਰਕਸ਼ਾਪ ਹੈ, ਮਮਦਵਾਲਾ, ਇਹ ਪਿੰਡ ਇਹਨਾਂ ਦੇ ਨਾਲ ਹੀ ਆ। ਇਸ ਪਿੰਡ ਦੇ ਵਿੱਚ ਇੱਕ ਚੌਂਕ ਦੇ ਵਿੱਚ ਖੂਹ ਸੀ। ਉੱਥੋਂ ਪਹਿਲੇ ਸਭ ਪਾਣੀ ਉੱਥੋਂ ਹੀ ਭਰਦੇ ਸੀ। ਉੱਥੋਂ ਪਾਣੀ, ਉਸ ਖੂਹ ਦਾ ਪਾਣੀ ਲੋਕ ਸਾਰੇ ਪਿੰਡ ਵਾਲੇ ਪੀਂਦੇ ਸਨ। ਮਾਛੀ ਹੁੰਦੇ ਸਨ, ਉਹ ਪਾਣੀ ਭਰਦੇ ਹੁੰਦੇ ਸੀ। ਮੁਸ਼ਕਾਂ ਦੇ ਨਾਲ ਘਰਾਂ ਦੇ ਵਿੱਚ ਪਾਣੀ ਪਾਉਂਦੇ ਹੁੰਦੇ ਸੀ। ਘੜੇ ਰੱਖੇ ਹੁੰਦੇ ਸੀ, ਘਰਾਂ 'ਚ ਉਹਨਾਂ ਪਾਣੀ ਦੇਣਾ। ਉਸ ਦੇ ਬਾਅਦ ਫਿਰ ਜਿਵੇਂ ਪਿੰਡ ਦੀ ਕੋਈ ਤਰੱਕੀ ਹੁੰਦੀ ਗਈ, ਲੋਕਾਂ ਫਿਰ ਪਹਿਲਾਂ ਖੂਹ ਸੀ, ਉਹ ਖੂਹ ਉੱਥੋਂ ਪਾਣੀ ਆਉਣਾ। ਫਿਰ ਨਲਕੇ ਲਾ ਲਏ ਘਰਾਂ ਦੇ ਵਿੱਚ, ਲੋਕਾਂ ਨਲਕੇ ਲਵਾ ਲਏ। ਆਸਤਾ ਫਿਰ ਜਦੋਂ ਤਰੱਕੀ ਹੁੰਦੀ ਗਈ ਫਿਰ ਬਿਜਲੀ ਆ ਗਈ। ਉਸ ਤੋਂ ਬਾਅਦ ਫਿਰ ਲੋਕਾਂ ਨੇ ਮੋਟਰਾਂ ਲਵਾ ਲਈਆਂ। ਬਸ ਫਿਰ ਉਸ ਤੋਂ ਬਾਅਦ ਤਰੱਕੀ ਹੁੰਦੀ ਹੁਣ ਇਸ ਟਾਈਮ ਮਤਲਬ ਕਿ ਸਾਡੇ ਬਿਜਲੀ ਵੀ ਆ, ਸੂਈ ਗੈਸ ਵੀ ਆ। ਮਕਾਨ ਪਹਿਲੇ ਤਾਂ ਕੱਚੇ ਹੀ ਹੁੰਦੇ ਸਨ, ਸਭ ਮਕਾਨ ਜਿੰਨੇ ਸੀ ਪਿੰਡ ਸਾਰਾ ਕੱਚਾ ਹੀ ਸੀ। ਫਿਰ ਬਾਰਿਸ਼ਾਂ ਪੈਣੀਆਂ, ਸਲਾਬ ਪੈ ਜਾਣੀ, ਕਾਫੀ ਚਿਰ ਸਲਾਬ ਪਈ ਰਹਿਣੀ। ਡੰਗਰ ਲੋਕਾਂ ਦੇ ਬਾਹਰ ਖੁੱਭ ਜਾਣੇ। ਇਸ ਤਰ੍ਹਾਂ ਕਰਕੇ ਤੇ ਬੜੀ ਹੁਣ ਆਵਾਜ਼ਾਰੀ ਹੁੰਦੀ ਸੀ। ਹੁਣ ਅੱਲਾ ਦੀ ਮਿਹਰਬਾਨੀ ਆ ਕਿ ਲੋਕਾਂ ਦੇ ਮਕਾਨ ਵੀ ਪੱਕੇ ਆ। ਸੜਕਾਂ ਵੀ ਵੇਖ ਲਓ ਬਣੀਆਂ, ਕਾਰਪੇਟ ਸੜਕ ਬਣੀ ਹੋਈ ਆ, ਸੂਈ ਗੈਸ ਵੀ ਆ, ਬਿਜਲੀ ਵੀ ਆ, ਹਰ ਸਹੂਲਤ ਆ। ਇੰਨਾ ਕੁ ਸੁਣਿਆ ਅਸੀਂ ਵੀ ਇਹ ਪਿੰਡ 2 ਪਿੰਡ ਸੀ। ਅਗਲਾ ਪਿੰਡ ਜਿਹੜਾ ਤੇ ਛੋਟੀਆਂ 12 ਵੱਡੀਆਂ 12, ਇਹਦਾ ਰਕਬਾ 1 ਹੀ ਆ 2 ਪਿੰਡਾਂ ਦਾ। ਆਬਾਦੀਆਂ ਇਹ 2 ਨੇ, ਰਕਬਾ ਇਹਨਾਂ ਦਾ ਕਿ ਇਸ ਪਿੰਡ ਜਿਹੜਾ ਵੱਡੀਆਂ 12 ਐਵੇਂ ਚੰਦ ਘਰ ਹੀ ਹੁੰਦੇ ਸੀ ਥੋੜ੍ਹੇ ਜਿਹੇ। ਇਹਨਾਂ ਦੇ ਜਿਹੜੇ ਸੀ ਨਾ ਸਿੱਖ ਸਰਦਾਰ ਜਿਹੜੇ ਸੀ, ਉਹ ਸ਼ਹਿਰ ਹੀ ਰਹਿੰਦੇ ਹੁੰਦੇ ਸੀ। ਇੱਥੇ ਐਵੇਂ ਥੋੜ੍ਹੇ ਜਿਹੇ ਘਰ ਹੁੰਦੇ ਸੀ, ਚੰਦ ਘਰ ਹੀ ਸਨ। ਉਸ ਤੋਂ ਬਾਅਦ ਫਿਰ ਉਹ ਜਿਵੇਂ ਸਨ 47 ਦੇ ਵਿੱਚ ਜੋ ਲੋਕ ਇੱਧਰ ਆਏ ਨੇ,
ਫਿਰ ਲੋਕ ਇੱਥੇ ਮਤਲਬ ਰਹੇ ਨੇ, ਰਿਹਾਇਸ਼ ਕੀਤੀ ਆ। ਫਿਰ ਆਸਤੇ ਆਸਤੇ ਪਿੰਡ ਜਿਹੜਾ ਸੀ ਇਹ ਮਤਲਬ ਇਹ 11 ਮਰਬੇ ਡਿਪਟੀ ਦੇ ਸੀਗੇ, ਸਿੱਖ ਸੀਗਾ। ਉਹਦਾ ਜਹਾਜ਼ ਸੀ ਕੋਲ, ਬਾਹਰਲੇ ਮੁਲਕਾਂ ਤੋਂ ਬੂਟੇ ਲਿਆਦਾ ਲਾਉਂਦਾ ਸੀ ਉਹ। ਤੇ ਜਿਹੜਾ ਆਜ਼ਾਦੀ ਜਦੋਂ ਪੈ ਹਟੇ ਨਾ, ਉਦੋਂ ਵੀ ਆ ਬਾਗ ਇੱਥੇ ਹੈਗਾ, ਇਹ ਮੁੰਡਿਆਂ ਨੂੰ ਪਤਾ। ਉਦੋਂ ਵੀ ਉਹਦਾ ਜਹਾਜ਼ ਇੱਥੇ ਫਿਰਦਾ ਰਿਹਾ ਬਾਗ ਦੇ ਉੱਤੇ। ਜਿਹੜਾ ਇੰਨਾ ਕੋਈ ਨੂੰ ਦੁੱਖ ਸੀ, ਜਿਹੜਾ ਕੋਈ ਦੁਨੀਆ ਦਾ ਫਲ ਨਹੀਂ ਜਿਹੜਾ ਉਹਨੇ ਲਾਇਆ ਨਹੀਂ। ਇੰਨਾ ਕਿ ਸਾਨੂੰ ਪਤਾ ਵੀ ਡਿਪਟੀ ਸੀਗਾ। ਇੱਕ ਨਾਂ ਰਾਮ ਸਿੰਘ ਸੀ, ਇੱਕ ਨਾਂ ਹਰਾਮ ਸਿੰਘ ਸੀ, ਤੇ ਇੱਕ ਨਾਲ ਸੀਗਾ ਚਾਰ ਕਿਉਂ ਘਰਾਂ ਦੀ ਜ਼ਮੀਨ ਸੀ ਸਿੱਖਾਂ ਦੀ। ਬਸ ਮੁਸਲਮਾਨਾਂ ਦੇ ਸੀਗੇ 15-16 ਘਰ। ਅੱਛਾ। ਚਲੇ ਚਲੇ ਗਿਆ, ਕੋਈ ਮਰ ਗਿਆ, ਕੋਈ ਚਲੇ ਗਿਆ ਇੱਥੋਂ। ਤੇ ਬਾਕੀ ਸਿਰਫ ਸਾਡਾ ਇੱਕ ਘਰ ਰਹਿ ਗਿਆ ਇੱਥੇ। ਤੇ ਹੋਰ ਮੈਨੂੰ ਸ਼ੱਕ ਨਹੀਂ ਵੀ ਸਿੰਧਿਆਂ ਦਾ ਘਰ ਹੋਵੇ ਕੋਈ। ਤੇ ਬਾਕੀ ਸਭ ਕੋਈ ਚਲੇ ਗਿਆ, ਕੋਈ ਮਰ ਗਿਆ। ਗੁਰਦੁਆਰਾ ਸੀਗਾ ਆ ਜਿਹੜਾ ਚੌਂਕ ਆ ਨਾ, ਐ ਨੂੰ ਸੜਕ ਮੁੜਦੀ, ਇਹਦੇ ਪਾਸੇ ਬੰਨੇ ਖੱਬੇ ਹੱਥ ਸੀ ਗੁਰਦੁਆਰਾ। 8 ਦਿਨ ਉਹ ਜੱਗ ਕਰ ਲੱਗਦਾ ਸੀ, ਹਲਵਾ ਬਣਾਉਂਦੇ ਸੀ 8 ਦਿਨ। ਹਲਵਾ ਬਣਾ ਕੇ ਬੱਚਿਆਂ ਨੂੰ ਨਾ ਉੱਥੇ ਪਿੱਪਲ ਗੁਰਦੁਆਰੇ 'ਚ ਉਹ ਪੱਤਿਆਂ ਦੇ ਤੋੜ ਨਾ ਪਾ ਕੇ ਦੇਣਾ। ਤੇ ਉਹ ਕਈਆਂ ਨੇ ਬੋਝੇ 'ਚ ਪਾਈ ਜਾਣਾ। ਉਹ ਘਿਓ 'ਚ ਹੁੰਦਾ ਹੋਣਾ, ਦੇਸੀ ਘਿਓ ਸੀ, ਤੇ ਉਹ ਘਿਓ 'ਚ ਵੀ ਪੈਣਾ ਜੇਬਾਂ 'ਚੋਂ। ਤੇ ਨਾਲੇ ਖਾਈ ਜਾਣਾ ਦੇਸੀ ਘਿਓ ਦਾ ਹਲਵਾ। ਕੜਾਹ ਬਣਾਉਂਦੇ 8 ਦਿਨ। ਹਾਂਜੀ, 8 ਦਿਨ ਨਾ ਉਹ ਸਿੱਖ ਕੜਾਹ ਬਣਾਉਂਦੇ ਸੀ ਹਲਵੇ ਦਾ। ਇਹ ਮੁਖਤਲਿਫ ਪਿੰਡਾਂ ਦੇ ਸਨ। ਕੋਈ ਜ਼ਿਲ੍ਹਾ ਗੁਰਦਾਸਪੁਰ ਦੇ, ਹੁਸ਼ਿਆਰਪੁਰ ਦੇ, ਲੁਧਿਆਣੇ ਦੇ, ਅੰਬਾਲੇ ਦੇ, ਇਹਨਾਂ ਜ਼ਿਲ੍ਹਿਆਂ ਦੇ ਲੋਕ ਜਿਹੜੇ ਨਾ ਉਹ ਜ਼ਿਆਦਾ ਉੱਠ ਕੇ ਇੱਧਰ ਆਏ ਨੇ ਸਾਡੇ ਇੱਥੇ। ਕੋਈ ਲੁਧਿਆਣੇ ਦੇ ਆ, ਕੋਈ ਅੰਬਾਲੇ ਦੇ ਆ, ਕੋਈ ਹੁਸ਼ਿਆਰਪੁਰ ਦੇ ਆ। ਸਾਡਾ ਜ਼ਿਲ੍ਹਾ ਸੀ ਜਿਹੜਾ ਉਹ ਗੁਰਦਾਸਪੁਰ ਸੀ। ਨੰਬਰਦਾਰ ਇੱਥੇ 2 ਸੀ। ਅਜੇ ਵੀ ਕੁਛ ਰਕਬੇ ਦਾ ਮਾਮਲਾ ਅਗਲਾ ਇੱਕ ਪਿੰਡ ਆ, ਉੱਥੇ ਨੰਬਰਦਾਰ ਉਹ ਲੈਂਦਾ। ਕੁਛ ਮਾਮਲਾ ਜਿਹੜਾ ਉਹ ਨੰਬਰਦਾਰ ਹੈ ਉਹ ਵੀ ਉੱਥੇ ਹੀ ਆ, ਉਸੇ ਪਿੰਡ 'ਚ ਹੀ ਆ, 112 ਤੱਕ 'ਚ ਮਾਮਲਾ ਇੱਥੋਂ ਆਣ ਕੇ ਲੈਂਦਾ। ਕੁਛ ਰਕਬੇ ਦਾ ਮਾਮਲਾ ਉਹ ਵੀ ਨੰਬਰਦਾਰ ਉੱਥੇ ਆ, ਉਹ ਲੈਂਦਾ। ਰਕਬਾ ਤੇ ਆ ਜੀ ਇੰਨਾ ਕੀ ਇਹਦਾ 11 ਮਰਬੇ ਇੱਕ ਨੇ, 10 ਮਰਬੇ ਇੱਕ ਨੇ। ਕੋਈ 24-25 ਮਰਬੇ ਜਿਹੜੇ ਨੇ ਉਹ ਇੱਧਰ ਦੇ ਨੇ ਇੱਕ ਮਰਬਾ। ਇਹ ਰਲਵੇਂ ਮਿਲਵੇਂ ਜ਼ਮੀਨ ਹੈ, ਤੁਹਾਨੂੰ ਦੱਸਿਆ ਜੀ ਨੇ। ਇਹ 2 ਆਬਾਦੀਆਂ ਦੀ ਜ਼ਮੀਨ ਇੰਨੀ ਜਿਹੜੀ ਇਹਨੇ ਰਲਵੇਂ ਮਿਲਵੀਂ ਹੈ। ਮਤਲਬ ਇਸ ਪਿੰਡ ਦੀ ਮੋਗੀ ਜਿਹੜੀ ਹੈ ਇਹ 11 ਮਰਬੇ ਨੇ। ਇੱਕ ਪਿੱਛੇ ਆ ਉਹ ਸਟਾਪ 'ਤੇ ਆ, ਉੱਥੋਂ ਉਹਦੇ ਤੋਂ 10 ਮਰਬੇ ਨੇ। ਇਹ ਅੱਗੇ ਆ, ਇਹ ਹੁਣ ਯਾਦ ਨਹੀਂ 25 ਮਰਬੇ ਆ ਜਾਂ 26 ਮਰਬੇ ਆ, ਇੰਨੇ ਕੁ। ਮਤਲਬ ਕਿ ਇਹ 2 ਪਿੰਡਾਂ ਦੀ ਜ਼ਮੀਨ ਹੈ ਸਾਰੀ। ਅੱਗੇ ਇੱਧਰ ਪੱਕੀ ਤੱਕ ਲੱਗ ਜਾਂਦੀ ਆ ਇਸ ਪਿੰਡ ਦੀ ਜ਼ਮੀਨ ਵੀ। ਇਹ ਸਾਡੇ ਪਿੰਡ ਦੀ ਜ਼ਮੀਨ ਇਹ ਵੀ ਜਿਹੜੀ ਇੱਧਰ ਨਾਲ ਲੱਗਦੀ ਆ। ਇਹ 2 ਪਿੰਡਾਂ ਦੀ ਜ਼ਮੀਨ ਇਕੱਠੀ ਲੱਗ ਜਾਂਦੀ। ਬਰਾਦਰੀਆਂ ਇੱਥੇ ਸਾਰੀਆਂ ਨੇ, ਅੰਸਾਰੀ ਵੀ ਆ, ਗਫਾਰੀ ਵੀ ਨੇ, ਰਾਜਪੂਤ ਵੀ ਆ, ਆਪਣੇ ਗੁੱਜਰ ਵੀ ਆ, ਰਾਈ ਵੀ ਆ। ਘਰ ਬਾਹਰ ਚਲਾਉਣ ਨੇ ਜੀ ਕੁਛ ਬੰਦੇ ਜ਼ਿਮੀਂਦਾਰ ਨੇ ਜਿਹੜੀ ਆਪਣੀ ਜ਼ਿਮੀਂਦਾਰੀ ਕਰਦੇ ਨੇ। ਕੁਛ ਬੰਦੇ ਜਿਹੜੇ ਨੇ ਬਾਹਰ, ਕਈ ਬਹੁਤ ਬੰਦੇ ਜਿਹੜੇ ਫੈਕਟਰੀਆਂ 'ਚ ਲੱਗੇ ਨੇ, ਮਿਲਾਂ 'ਚ ਕੰਮ ਕਰਦੇ ਆ। ਇਸ ਤਰ੍ਹਾਂ ਬਸ ਇਸ ਤਰ੍ਹਾਂ ਹੀ ਗੁਜ਼ਾਰਾ ਹੈ। ਜ਼ਿਮੀਂਦਾਰਾ ਵੀ ਹੋ ਰਿਹਾ, ਫੈਕਟਰੀਆਂ 'ਚ ਵੀ ਲੋਕ ਕੰਮ ਕਰ ਰਹੇ ਨੇ। ਬਹੁਤ ਮੁੰਡੇ ਫੈਕਟਰੀ 'ਚ ਕੰਮ ਕਰਦੇ ਆ। ਇਹ ਚਾਰੇ ਘਰ ਸੀਗੇ ਇੱਥੇ। ਇੱਧਰੋਂ ਸਿੱਖਾਂ ਦੇ ਜਥੇ ਆਉਂਦੇ ਸੀ ਅਗਲਿਆਂ ਪਿੰਡਾਂ ਵੱਲੋਂ। ਉੱਧਰੋਂ ਮੰਨਾ ਮਹੰਮਦਾਂ ਸਿੱਖ ਸੀ। ਸਾਡੇ ਚਾਰੇ ਘਰ ਸੀ। ਸਾਡੇ ਕਿਸੇ ਬੰਦੇ ਨੂੰ ਨਾ ਹੂੰ ਨਾ ਹਾਂ, ਚੁੱਪ ਕਰਕੇ ਇੱਥੇ ਇੱਕ ਪਿੰਡ ਰੋਡਾ ਆ, ਵੇਖਿਆ? ਹਾਂਜੀ। ਸਾਰਾ ਸਿੱਖ ਰੋਡਿਆਂ ਦਾ ਇਕੱਠਾ ਹੋਇਆ ਉੱਥੇ ਰੋਡਿਆਂ 'ਚ। ਇੱਥੋਂ ਫਿਰ ਜਥਾ ਬਣ ਕੇ ਤੁਰਿਆ, ਸਿੱਖਾਂ ਦਾ ਜਥਾ ਬਣ ਕੇ ਇੱਥੋਂ ਤੁਰ ਪਿਆ। ਫਿਰ ਗਿਆ ਲਾਹੌਰ ਨੂੰ। ਨਾ ਸਿੱਖਾਂ ਨੇ ਕਿਸੇ ਨੂੰ ਕਿਹਾ, ਨਾ ਉਹਨਾਂ ਨੂੰ ਕਿਸੇ ਨੇ ਕੁਛ ਕਿਹਾ। ਉਹ ਚੁੱਪ ਕਰਕੇ ਰੋਡਿਆਂ ਚਲੇ ਗਏ।
ਉੱਥੋਂ ਚੁੱਪ ਕਰਕੇ ਆਪੋ ਆਪਣੇ ਲੈ ਕੇ ਨਾ ਮਾਲ ਵੀ ਲੈ ਗਿਆ ਸੀ, ਧੱਗੇ ਵੀ ਲੈ ਗਿਆ, ਮਈਆਂ ਵੀ ਚੰਗੀਆਂ ਲੈ ਗਿਆ। ਕੋਈ ਛੱਡ ਗਏ ਹੋਣਗੇ ਉੱਥੇ। ਆ ਜਿਹੜਾ ਮਰੱਬਾ ਨਾ, ਆ ਜਿਹੜੇ ਆ ਇੱਕ ਬੰਦੇ ਕੋਈ ਚੀਮਾ ਜੱਟ, ਤੇ ਜਦੋਂ ਆਇਆ ਨਾ ਉੱਜੜ ਕੇ ਉੱਥੇ ਆਣ ਕੇ ਨਾ ਪਿੰਡ ਦੇ ਜਿਹੜੇ ਮਾੜੇ ਬੰਦੇ ਸੀ ਉਹਨਾਂ ਨਾਲ ਕੰਮ ਕਰਾਉਂਦੇ ਸੀ। ਉਹ ਫਿਰ ਰੋਟੀ ਦਿੰਦੇ ਸੀ ਉਹਨਾਂ ਨੂੰ। ਉਹਨਾਂ ਦੀ ਰੋਟੀ ਆਉਂਦੀ ਟੋਕਰੇ 'ਚ, ਮਸਾਲਾ ਲਿਆਉਂਦੀਆਂ ਸੀ, ਅਤੇ ਰੋਟੀ ਮਾਰਿਆਂ ਨੇ ਆਣ ਕੇ ਕੰਮ ਕਰਾਉਣਾ। ਉਹਨਾਂ ਕੋਲ ਆ ਵੀ ਮਰੱਬਾ ਸੀ, ਆ ਵੀ ਮਰੱਬਾ ਸੀ, ਆ ਵੀ ਚੀਮਿਆਂ ਕੋਲ ਜੱਟ ਸੀ, ਚੀਮੇ ਜੱਟ। ਉਹ ਫਿਰ ਇੱਥੋਂ ਸਿਆਲਕੋਟ ਚਲੇ ਗਿਆ। ਰਮਾਨ ਅਮਨਾ ਇਹ ਨਹੀਂ ਘੁੰਮਣ ਸੀ, ਘੁੰਮਣਾ ਦੇ 2 ਘਰ ਹੈਗੇ, ਬਾਕੀ ਚਲੇ ਗਏ। ਮਸਜਿਦਾਂ ਇੱਥੇ 2 ਨੇ ਤੇ ਸਕੂਲ ਵੀ ਇੱਥੇ ਹੁਣ ਮਤਲਬ ਕਿ ਇੱਕ ਕਿਸਮ ਦੇ 3 ਸਕੂਲ ਨੇ। 5ਵੀਂ ਦਾ ਵੀ ਆ, 8ਵੀਂ ਦਾ ਵੀ ਆ। 5ਵੀਂ ਦੇ 2 ਬਣੇ ਹੋਏ ਨੇ, ਇੱਕ ਆ ਪਿੰਡ ਦੇ ਨਾਲ ਆ, ਇੱਕ ਕਿਸਮ ਦੇ ਵਿੱਚ ਹੀ ਇੱਕ ਅੱਗੇ ਜਾ ਕੇ ਬਣਿਆ ਹੈ ਨਹਿਰ 'ਤੇ। ਇੱਕ ਹੋਰ ਨਾਲ 8ਵੀਂ ਦਾ ਬਣ ਗਿਆ, ਅੱਜ ਉਹਨੂੰ ਦਰਜਾ 8ਵੀਂ ਦਾ ਦੇ ਦਿੱਤਾ। ਬਸ ਉਹ ਅਜੇ ਚਾਲੂ ਨਹੀਂ ਕੀਤਾ। ਖੇਡਾਂ ਆਪਣਾ ਜ਼ਿਆਦਾ ਮੁੰਡੇ ਇੱਥੇ ਕ੍ਰਿਕਟ ਖੇਡਦੇ ਰਹਿੰਦੇ ਆ, ਚਲੇ ਜਾਂਦੇ। ਕਬੱਡੀ ਵੀ ਖੇਡਦੇ ਆ, ਰਾਤ ਨੂੰ ਜਾਂਦੇ ਆ, ਸ਼ਾਮ ਨੂੰ। ਇੱਥੇ ਇੱਕ ਫੈਕਟਰੀ ਹੈ ਨਾਲ, ਉਹਦੇ ਜਗ੍ਹਾ ਹੈ, ਉੱਥੇ ਮੁੰਡੇ ਖੇਡਦੇ ਆ। ਬਾਕੀ ਆ ਕਿ ਕ੍ਰਿਕਟ ਵੀ ਖੇਡਦੇ ਆ। ਬਾਕੀ ਜ਼ਿਆਦਾ ਲੋਕ ਹੁਣ ਬਹੁਤੇ ਕੰਮਾਂ ਕਾਰਾਂ ਦੀ ਫੈਕਟਰੀਆਂ ਫੂਕਟਰੀਆਂ 'ਚ ਕੰਮ ਕਰਦੇ ਨੇ। ਇੱਥੇ ਇਖਤਲਾਫ ਨਹੀਂ ਏਡਾ, ਕੋਈ ਇਖਤਲਾਫ ਨਹੀਂ ਜ਼ਿਆਦਾ। ਦੇਖੋ ਜੀ, ਮਾੜੀਆਂ ਮੋਟੀਆਂ ਗੱਲਾਂ ਤਾਂ ਹੋ ਹੀ ਜਾਂਦੀਆਂ ਨੇ, ਕੋਈ ਮਤਲਬ ਝਗੜੇ ਹੋਈ ਜਾਂਦੇ ਨੇ ਪਿੰਡ ਦੇ ਵਿੱਚ। ਬਾਕੀ ਇੱਥੇ ਐਡਾ ਨਹੀਂ, ਮਤਲਬ ਕਿਸੇ ਕਿਸਮ ਦਾ ਵੀ ਝਗੜਾ ਨਹੀਂ ਹੁੰਦਾ, ਕੋਈ ਇਖਤਲਾਫ ਨਹੀਂ ਹੁੰਦਾ। ਇਸ ਪਿੰਡ ਇਸ ਕਰਕੇ ਸਾਡਾ ਪਿੰਡ ਜਿਹੜਾ ਨਾ ਬਹੁਤ ਅੱਛਾ, ਬਹੁਤ